ਹੁਣ ਤੇ ਲੋਕ ਹਰ ਚੀਜ਼ ਨਾ ਇਨਸਟੈਂਟ ਚਾਹੁੰਦੇ ਨੇ, ਫਟਾਫਟ ਵਿਆਹ ਹੋਵੇ, ਫਟਾਫਟ ਬੱਚੇ ਹੋਣ, ਫਟਾਫਟ ਪੀਆਰ ਮਿਲ ਜਾਏ। ਪਤਾ ਨਹੀਂ ਇਹਨਾਂ ਨੇ ਕਿੱਥੇ ਜਾਣਾ, ਇਹਨਾਂ ਨੇ ਕੀ ਕਰਨਾ ਹੈ। ਜਾਪਾਨ ਦੇ ਵਿੱਚ ਕਲਚਰ ਹੈ ਨਾ, ਨਾਲੇ ਤੁਸੀਂ ਜਿੰਨੇ ਵੀ ਪੈਸੇ ਕਮਾਣੇ ਨਾ ਸਾਰੇ ਲਿਆ ਕੇ ਬੀਵੀ ਦੇ ਹੱਥ 'ਚ ਦੇਣੇ ਹੁੰਦੇ ਨੇ, ਠੀਕ ਹੈ। ਫਿਰ ਬੀਵੀ ਤੁਹਾਨੂੰ ਖਰਚਾ ਦਿੰਦੀ ਹੈ ਪਾਕਟ ਮਨੀ, ਮਤਲਬ ਕਿ ਇਹ ਹਿਸਾਬ-ਕਿਤਾਬ ਹੈ। ਜਾਪਾਨ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਤੁਸੀਂ ਇੱਟ ਪੁੱਟੋਗੇ ਨਾ ਤੇ ਪਾਕਿਸਤਾਨੀ ਲੱਭ ਜਾਏਗਾ ਤੁਹਾਨੂੰ, ਜਿਹਨੇ ਜਾਪਾਨ ਨਾਲ ਸ਼ਾਦੀ ਕੀਤੀ ਹੈ। ਬਾਕੀ ਗੱਲ ਬਾਹਰ ਦੀ ਉਹਨੇ ਕਿਵੇਂ ਕੀਤੀ ਹੈ, ਵੀਜ਼ੇ ਵਾਸਤੇ ਕੀਤੀ, ਕਿਵੇਂ ਬਿਲਕੁਲ ਕੀਤੀ ਹੈ, ਮਤਲਬ ਸਾਡਾ ਇਹਦੇ ਨਾਲ ਨਹੀਂ ਹੈਗਾ। ਲੇਕਿਨ ਕਿ ਸ਼ਾਦੀ ਇੱਥੇ ਕਰਨਾ ਇੰਨਾ ਆਸਾਨ, ਐਸੀਆਂ ਸ਼ਾਦੀਆਂ ਵੇਖੀਆਂ ਨੇ ਮੈਂ, ਯਾਨੀ ਕਿ ਜਿਨ੍ਹਾਂ ਦੇ ਮੈਂ ਸੁਣੀ ਸੁਣਾਈ ਗੱਲ ਨਹੀਂ, ਜਿਹੜੇ ਕਿ ਮੈਂ ਖੁਦ ਗਵਾਹ ਵਾਂ ਕਿ ਹਫ਼ਤੇ-ਹਫ਼ਤੇ 'ਚ ਤਲਾਕ ਹੋਈ, ਯਾਨੀ ਕਿ 6-6 ਮਹੀਨੇ ਦਾ ਰਿਲੇਸ਼ਨ ਚੱਲਿਆ ਤੇ 6 ਮਹੀਨੇ ਬਾਅਦ ਕਿਧਰੇ ਸੈਟਿੰਗ-ਮੈਟਿੰਗ ਚੱਲੀ, ਸ਼ਾਦੀ ਹੋਈ ਹੈ ਤੇ ਹਫ਼ਤੇ ਬਾਅਦ ਹੀ ਤਲਾਕ ਹੋ ਗਈ, ਕਿਉਂਕਿ ਜਦੋਂ ਉਹ ਬੰਦਾ ਨਾਲ ਰਿਹਾ ਨਾ, ਉਹਨੂੰ ਉਹਦੀ ਅਸਲੀਅਤ ਦਾ ਪਤਾ ਲੱਗਿਆ। ਛੋਟੀਆਂ-ਛੋਟੀਆਂ ਆਦਤਾਂ ਇਹ ਨੋਟ ਕਰਦੀਆਂ। ਕਿਸੇ ਦਾ ਕੋਈ ਇਹ ਮੁਜਬ ਹੈ ਕਿ ਇਹ ਗੰਦਾ ਬਹੁਤ ਹੈ, ਸਹੀ ਤਰੀਕੇ ਨਾਲ ਰਹਿੰਦਾ ਨਹੀਂ, ਸਾਫ਼-ਸੁਥਰਾ ਹੀ ਨਹੀਂ ਰੱਖਦਾ। ਇਹ ਜਾਪਾਨੀਆਂ ਨੇ ਇੱਕ ਵਾਕਿਆ ਐਸਾ ਹੋਇਆ ਕਿ ਬੰਦਾ ਕੰਮ ਤੋਂ ਆਇਆ, ਉਹਨੇ ਬੂਹਾ ਹੀ ਨਹੀਂ ਖੋਲ੍ਹਿਆ। ਬੂਹਾ ਹੀ ਨਹੀਂ ਖੋਲ੍ਹਿਆ ਤੇ ਉਹਨੂੰ ਮੈਸੇਜ ਕੀਤਾ ਕਿ ਤਲਾਕ ਦੇ ਕਾਗਜ਼ ਰੈਡੀ ਨੇ, ਸਵੇਰੇ ਆ ਕੇ ਸਾਈਨ ਕਰ ਜਾਈਂ। ਉਹ ਰਾਤੀ ਪਾਰਕ 'ਚ ਸੁੱਤਾ ਹੈ ਤੇ ਤਲਾਕ ਹੋ ਗਈ ਹੈ। ਮਤਲਬ ਹੈ ਕਿ ਸ਼ਾਦੀ ਕਰਨਾ ਆਸਾਨ ਵੀ ਹੈ ਤੇ ਸ਼ਾਦੀ ਨਿਭਾਉਣਾ ਬੜਾ ਮੁਸ਼ਕਿਲ ਹੈ। ਹੁਣ ਤੇ ਲੋਕ ਹਰ ਚੀਜ਼ ਨਾ ਇਨਸਟੈਂਟ ਚਾਹੁੰਦੇ ਨੇ, ਫਟਾਫਟ ਵਿਆਹ ਹੋਵੇ, ਫਟਾਫਟ ਬੱਚੇ ਹੋਣ, ਫਟਾਫਟ ਪੀਆਰ ਮਿਲ ਜਾਏ। ਪਤਾ ਨਹੀਂ ਇਹਨਾਂ ਨੇ ਕਿੱਥੇ ਜਾਣਾ, ਇਹਨਾਂ ਨੇ ਕੀ ਕਰਨਾ ਹੈ। ਕਿ ਸਾਡੇ ਪਾਕਿਸਤਾਨੀ ਜਿਹੜੇ ਨੇ, ਕਿਆ ਇਹਨਾਂ ਵਾਸਤੇ ਉੱਥੇ ਜਾ ਕੇ ਜਾਪਾਨੀ ਖਾਤੂਨ ਲੜਕੀ ਦੇ ਨਾਲ ਸ਼ਾਦੀ ਕਰਨੀ ਜਾਂ ਮੁਸ਼ਕਲ ਹੈਗਾ? ਇੱਥੋਂ ਵੈਸੇ ਚਲੇ ਗਏ ਨੇ, ਵਿਜ਼ਿਟ ਤੇ ਗਏ ਨੇ ਜਾਂ ਜੀ, ਸਟੱਡੀ ਜੀ। ਵੀਜ਼ੇ ਤੇ ਗਏ ਨੇ? ਹਾਂਜੀ, ਹਾਂਜੀ। ਸਰ ਮੇਰੇ ਅੰਦਾਜ਼ੇ ਦੇ ਮੁਤਾਬਕ, ਕਿਉਂਕਿ ਮੈਂ ਕਾਫ਼ੀ ਜਗ੍ਹਾ ਗਿਆ ਹਾਂ, ਤੁਸੀਂ ਦੱਸਿਆ ਕਿ ਤੁਸੀਂ ਆਸਟ੍ਰੇਲੀਆ ਵਗੈਰਾ ਰਹੇ ਹੋ ਕਿੰਨੀ ਦੇਰ, ਜੀ ਜੀ ਤੇ ਤੁਸੀਂ ਸ਼ਾਇਦ ਮੇਰੀ ਇਸ ਗੱਲ ਨਾਲ ਇਤਫਾਕ ਕਰੋਗੇ ਅਗਰ ਤੁਸੀਂ ਲੱਭੋ ਕਿ ਯਾਰ ਮੈਂ ਪਾਕਿਸਤਾਨੀ ਲੱਭਣੇ ਨੇ ਜਿਹਨੇ ਗੋਰੀ, ਮਤਲਬ ਰੀਅਲ ਗੋਰੀ ਆਸਟ੍ਰੇਲੀਅਨ ਦੇ ਨਾਲ ਸ਼ਾਦੀ ਕੀਤੀ ਹੋਵੇ। ਆਟੇ 'ਚ ਨੂਨ ਬਰਾਬਰ ਹੋਣਗੇ? ਦੂਰ-ਦੂਰ ਤੱਕ ਬਿਲਕੁਲ ਲੱਭੋਗੇ, ਨਹੀਂ ਹੋਣਗੇ। ਇਸ ਤਰ੍ਹਾਂ ਹੀ ਸ਼ਾਇਦ ਕੋਈ ਹੋਏ। ਜੀ, ਜੀ, ਬਿਲਕੁਲ। ਇਸੇ ਤਰ੍ਹਾਂ ਯੂਕੇ ਚਲੇ ਜਾਓ, ਕਿਧਰੇ ਵੀ ਚਲੇ ਜਾਓ, ਸਹੀ ਯਾਨੀ ਕਿ ਸ਼ਾਦੀ ਜਿਹੜੀ ਨਾ, ਕਿ ਇਹ ਨਹੀਂ ਕਿ ਤੁਸੀਂ 80 ਸਾਲ ਦੀ ਮਾਇਨਾ ਕਰ ਲਈ। ਹਾਂ ਜਾਪਾਨ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਤੁਸੀਂ ਇੱਟ ਪੁੱਟੋਗੇ ਨਾ ਤੇ ਪਾਕਿਸਤਾਨੀ ਲੱਭ ਜਾਏਗਾ ਤੁਹਾਨੂੰ, ਜਿਹਨੇ ਜਾਪਾਨ ਨਾਲ ਸ਼ਾਦੀ ਕੀਤੀ ਹੈ। ਬਾਕੀ ਗੱਲ ਬਾਹਰ ਦੀ ਉਹਨੇ ਕਿਵੇਂ ਕੀਤੀ ਹੈ, ਵੀਜ਼ੇ ਵਾਸਤੇ ਕੀਤੀ, ਕਿਵੇਂ ਬਿਲਕੁਲ ਕੀਤੀ ਹੈ, ਮਤਲਬ ਸਾਡਾ ਇਹਦੇ ਨਾਲ ਨਹੀਂ ਹੈਗਾ। ਲੇਕਿਨ ਕਿ ਸ਼ਾਦੀ ਇੱਥੇ ਕਰਨਾ ਇੰਨਾ ਆਸਾਨ ਹੈ। ਹੁਣ ਇੱਥੇ ਮੈਂ ਇੱਕ ਲਫ਼ਜ਼ ਕਵਾਂਗਾ, ਇੱਕ ਆਗ ਕਾ ਦਰਿਆ ਹੈ, ਡੂਬ ਕੇ ਜਾਣਾ ਹੈ। ਠੀਕ ਹੈ, ਇਹ ਮਤਲਬ ਵਿਆਹ ਜਾਪਾਨ 'ਚ ਜਾਪਾਨੀ ਔਰਤ ਨਾਲ ਵਿਆਹ ਕਰਨਾ ਕੋਈ ਮੁਸ਼ਕਿਲ ਕੰਮ ਨਹੀਂ। ਲੇਕਿਨ ਉਹ ਵਿਆਹ ਐਸੀਆਂ ਸ਼ਾਦੀਆਂ ਵੇਖੀਆਂ ਨੇ ਮੈਂ, ਯਾਨੀ ਕਿ ਜਿਨ੍ਹਾਂ ਦੇ ਮੈਂ ਸੁਣੀ ਸੁਣਾਈ ਗੱਲ ਨਹੀਂ, ਜਿਹੜੇ ਕਿ ਮੈਂ ਖੁਦ ਗਵਾਹ ਵਾਂ ਕਿ ਹਫ਼ਤੇ-ਹਫ਼ਤੇ 'ਚ ਤਲਾਕ ਹੋਈ ਹੈ। ਯਾਨੀ ਕਿ 6-6 ਮਹੀਨੇ ਦਾ ਰਿਲੇਸ਼ਨ ਚੱਲਿਆ ਤੇ 6 ਮਹੀਨੇ ਬਾਅਦ ਕਿਧਰੇ ਸੈਟਿੰਗ-ਮੈਟਿੰਗ ਚੱਲੀ, ਸ਼ਾਦੀ ਹੋਈ ਹੈ ਤੇ ਹਫ਼ਤੇ ਬਾਅਦ ਹੀ ਤਲਾਕ ਹੋ ਗਈ, ਕਿਉਂਕਿ ਜਦੋਂ ਉਹ ਬੰਦਾ ਨਾਲ ਰਿਹਾ ਨਾ, ਉਹਨੂੰ ਉਹਦੀ ਅਸਲੀਅਤ ਦਾ ਪਤਾ ਲੱਗਿਆ। ਅਸਲੀਅਤ ਕੀ ਹੈ ਕਿ ਛੋਟੀ-ਛੋਟੀਆਂ ਆਦਤਾਂ ਇਹ ਨੋਟ ਕਰਦੀਆਂ। ਕਿਸੇ ਦਾ ਕੋਈ ਇਹ ਮੁਜਬ ਹੈ ਕਿ ਇਹ ਗੰਦਾ ਬਹੁਤ ਹੈ, ਸਹੀ ਤਰੀਕੇ ਨਾਲ ਰਹਿੰਦਾ ਨਹੀਂ, ਸਾਫ਼-ਸੁਥਰਾ ਹੀ ਨਹੀਂ ਰੱਖਦਾ। ਇਹ ਜਾਪਾਨੀਆਂ ਨੇ ਇੱਕ ਵਾਕਿਆ ਐਸਾ ਹੋਇਆ ਕਿ ਬੰਦਾ ਕੰਮ ਤੋਂ ਆਇਆ, ਉਹਨੇ ਬੂਹਾ ਹੀ ਨਹੀਂ ਖੋਲ੍ਹਿਆ। ਬੂਹਾ ਹੀ ਨਹੀਂ ਖੋਲ੍ਹਿਆ ਤੇ ਉਹਨੂੰ ਮੈਸੇਜ ਕੀਤਾ ਕਿ ਤਲਾਕ ਦੇ ਕਾਗਜ਼ ਰੈਡੀ ਨੇ, ਸਵੇਰੇ ਆ ਕੇ ਸਾਈਨ ਕਰ ਜਾਈਂ। ਉਹ ਰਾਤੀ ਪਾਰਕ 'ਚ ਸੁੱਤਾ ਹੈ ਤੇ ਤਲਾਕ ਹੋ ਗਈ ਹੈ। ਮਤਲਬ ਹੈ ਕਿ ਸ਼ਾਦੀ ਕਰਨਾ ਆਸਾਨ ਵੀ ਹੈ ਤੇ ਸ਼ਾਦੀ ਨਿਭਾਉਣਾ ਬੜਾ ਮੁਸ਼ਕਿਲ ਹੈ। ਯਾਨੀ ਕਿ ਤੇ ਜਿਹੜੇ ਨਿਭਾਉਣਾ ਜ਼ਿਆਦਾ ਮੁਸ਼ਕਲ ਹੈ। ਹਾਂਜੀ, ਤੇ ਮਤਲਬ ਹੈ ਕਿ ਜਾਪਾਨ 'ਚ ਰਹਿਣ ਵਾਲੇ ਬੰਦੇ ਇਸ ਗੱਲ ਨਾਲ ਇਤਫਾਕ ਕਰਨਗੇ। ਤੁਸੀਂ ਡਬਲ ਚੈੱਕ ਵੀ ਕਰ ਸਕਦੇ ਹੋ ਕਿਸੇ ਨਾਲ। ਨਹੀਂ ਨਹੀਂ ਬਿਲਕੁਲ, ਮੈਂ ਵੀ ਇਹ ਤੁਹਾਡੀ ਗੱਲ ਨਾਲ 100% ਇਤਫਾਕ ਕਰਨਾ ਵਾ ਕਿ ਉਹ ਸਫਾਈ ਪਸੰਦ, ਨਫਾਸਤ ਪਸੰਦ ਤੇ ਝੂਠ ਕੋਲ ਉਹਨਾਂ ਨੂੰ ਬੜੀ ਅਲਰਜੀ ਹੈ। ਜੇ ਤੁਸੀਂ ਉਹਨਾਂ ਨੂੰ ਹੈਂਗੀਆਂ ਫੈਂਗੀਆਂ ਲਾਓਗੇ, ਉਹਨੂੰ ਪਤਾ ਲੱਗੇਗਾ ਉਹਨੂੰ ਗੋਲੀ ਕਰਾ ਰਿਹਾ, ਤੇ ਫਿਰ ਵੀ ਕੁਝ ਘਰ ਆ ਕੇ ਨਿਕਲ ਜਾਏ ਤੋਂ। ਜੀ, ਜੀ, ਬਿਲਕੁਲ, ਕਿਉਂਕਿ ਸ਼ਾਦੀ ਤੋਂ ਪਹਿਲੇ ਨਾ ਬੜਾ ਇੱਕ ਆਮ ਇੱਕ ਝੂਠ ਹੈ ਕਿ ਜੀ ਮੈਂ ਤੇਰੇ ਨਾਲ ਬੜਾ ਪਿਆਰ ਕਰਨਾ, ਮਿਲ ਕੇ ਰਵਾਂਗੇ, ਯੇ ਵੋ ਨਾ। ਜਾਪਾਨੀ ਔਰਤ ਜ਼ਿਆਦਾਤਰ ਸ਼ਾਦੀਆਂ ਤਾਂ ਕਰਦੀਆਂ ਨੇ ਸਾਡੇ ਵਰਗੇ ਨਾ ਏਸ਼ੀਅਨਸ ਦੇ ਨਾਲ ਨਾ, ਤੇ ਇਹ ਬਿਲਕੁਲ ਗੱਲ ਹੈ ਸੱਚ ਹੈ ਕਿ ਇਹ ਵਾਕਿਆ ਹੀ ਰੇਸਿਸਟ ਤੇ ਨਹੀਂ ਕਵਾਂਗਾ, ਰੇਸਿਸਟ ਤੋਂ ਥੋੜ੍ਹਾ ਜਿਹਾ ਥੱਲੇ ਕਹਿ ਲਓ ਕਿ ਜੱਜ ਲਾਜ਼ਮੀ ਕਰਦੇ ਨੇ। ਗੋਰਿਆਂ ਨੂੰ ਹੋਰ ਨਜ਼ਰ ਨਾਲ ਵੇਖਦੇ ਨੇ, ਸਾਨੂੰ ਮਤਲਬ ਹੈ ਕਿ ਬੰਗਾਲੀ, ਸ੍ਰੀਲੰਕਨ, ਨੇਪਾਲੀ, ਪਾਕਿਸਤਾਨੀ ਇਹ 4 ਨੈਸ਼ਨੈਲਿਟੀਆਂ ਨੂੰ ਨਾ ਇਹ ਇੱਕ ਤਰ੍ਹਾਂ ਦਾ ਹੀ ਵੇਖਦੇ ਨੇ, ਇੰਡੀਅਨ ਵੀ। ਇਹ ਕੀ ਹੈ ਲੇਕਿਨ ਬਿਲਕੁਲ। ਇੰਡੀਅਨ ਫਿਰ ਥੋੜ੍ਹਾ ਜਿਹਾ ਉਹ ਸਮਝਦੇ ਨੇ ਕਿ ਇੰਡੀਅਨ ਜਿਹੜੇ ਨੇ ਉਹ ਥੋੜ੍ਹਾ ਜਿਹਾ ਨਾ ਉਹਨਾਂ ਦਾ ਪੜ੍ਹੇ ਲਿਖੇ ਜ਼ਿਆਦਾ ਨੇ, ਇਹ ਸਮਝਦੇ ਨੇ ਜਾਪਾਨ ਦੇ ਵਿੱਚ, ਹੂੰ ਕਿਉਂਕਿ ਜ਼ਿਆਦਾ ਹੂੰ ਇੰਡੀਅਨ ਇੱਥੇ ਆਈਟੀ ਦੇ ਵਿੱਚ ਨੇ ਨਾ, ਤੇ ਇਸ ਵਜ੍ਹਾ ਤੋਂ ਜਿਹੜਾ ਨਾ ਕਿ ਸ਼ਾਦੀ ਕਰਨਾ ਆਸਾਨ ਹੈ, ਲੇਕਿਨ ਨਿਭਾਉਣਾ ਬੜਾ ਮੁਸ਼ਕਿਲ ਹੈ। ਉਹ ਤੁਸੀਂ ਬਾਅਦ 'ਚ ਜਦੋਂ ਇਕੱਠਿਆਂ ਰਹਿੰਦੇ ਹੋ ਨਾ ਤੇ ਤੁਹਾਡੇ ਝੂਠ ਛੋਟੇ-ਛੋਟੇ ਸਾਹਮਣੇ ਆ ਜਾਂਦੇ ਨੇ ਤੇ ਫਿਰ ਚਾਲੂ ਹੋ ਜਾਂਦੀਆਂ ਨੇ। ਨਾਲੇ ਉਹ ਬੰਦੇ ਦਾ ਵੀ ਜਿਹੜਾ ਨਾ, ਉਹ ਜਿਹੜਾ ਮੱਚ ਹੁੰਦਾ ਹੈ ਨਾ ਚਾਅ ਕਿ ਜੀ ਜਾਪਾਨੀ ਔਰਤ ਹੋਣੀ ਚਾਹੀਦੀ, ਉਹਦਾ ਵੀ ਆਹਿਸਤਾ ਆਹਿਸਤਾ ਚਾਅ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਕਿ ਯਾਰ ਮੈਂ ਕਿਤੇ ਫਸ ਗਿਆ ਵਾਂ। ਅੱਗੇ ਜਿੱਥੇ ਮਰਜ਼ੀ ਪਹੁੰਚ ਜਾਂਦਾ, ਹਾਂਜੀ। ਹੁਣ ਬੀਬੀ ਜਿਹੜੀ ਨੇ ਘਰ ਵੇਟ ਕਰਦੀ ਹੁੰਦੀ ਹੈ, ਆਜ਼ਾਦੀ ਜੀ, ਮੁੱਕ ਗਈ। ਜੀ। ਜਾਪਾਨ ਦੇ ਵਿੱਚ ਕਲਚਰ ਹੈ ਨਾ, ਨਾਲੇ ਤੁਸੀਂ ਜਿੰਨੇ ਵੀ ਪੈਸੇ ਕਮਾਣੇ ਨਾ ਸਾਰੇ ਲਿਆ ਕੇ ਬੀਵੀ ਦੇ ਹੱਥ 'ਚ ਦੇਣੇ ਹੁੰਦੇ ਨੇ, ਠੀਕ ਹੈ। ਫਿਰ ਬੀਵੀ ਤੁਹਾਨੂੰ ਖਰਚਾ ਦਿੰਦੀ ਹੈ ਪਾਕਟ ਮਨੀ, ਮਤਲਬ ਕਿ ਇਹ ਹਿਸਾਬ-ਕਿਤਾਬ ਹੈ। ਤੇ ਉਹ ਸ਼ੁਰੂ 'ਚ ਚਲੋ ਬਰਦਾਸ਼ਤ ਕਰ ਵੀ ਲਵੇਗੀ ਨਾ ਔਰਤ,
ਲੇਕਿਨ ਜਦੋਂ ਤੁਸੀਂ ਲਗਾਤਾਰ ਹੀ ਇਹ ਸੂਰਤ-ਏ-ਹਾਲ ਰੱਖੋਗੇ ਤੇ ਫਿਰ ਕੰਮ ਖਰਾਬ ਹੋਏਗਾ। ਫਿਰ ਤੁਸੀਂ ਨਹੀਂ ਇਹ ਸਾਡੇ ਤੇ ਦੱਸਦੇ ਸੀ ਭਰਾਵਾਂ ਨੇ ਸ਼ਾਦੀ ਸਾਡੇ ਤੇ ਭਰਾਵਾਂ ਨੇ ਜੀ, ਜੀ। ਭਾਜੀ ਟਾਈਮ ਨਾਲ ਹਰ ਮਹੀਨੇ ਪੈਸੇ ਪਿੱਛੇ ਵੀ ਤੋਰਨੇ ਨੇ, ਫਿਰ ਜਨਾਬ ਸਾਰੇ ਦੀ ਸਾਰੀ ਬਲਕਿ ਤੋਰਨੇ ਨੇ, ਉਹ ਕਿ ਜੇ ਬਰਦਾਸ਼ਤ ਕਰ ਸਕਦੇ ਵਿਚਾਰੇ। ਇਹੀ ਗੱਲ ਸ਼ਾਦੀ ਤੋਂ ਪਹਿਲੇ ਅਗਰ ਇਹ ਦੱਸ ਦੇਣ ਨਾ ਤੇ ਫਿਰ ਸ਼ਾਇਦ ਕੁਛ ਬਿਹਤਰ ਹੋ ਜਾਏ। ਇਹ ਸ਼ਾਦੀ ਤੋਂ ਪਹਿਲੇ ਦੱਸਦਾ ਹੀ ਨਹੀਂ। ਜਦੋਂ ਹੂੰ। ਸ਼ਾਦੀ ਹੁੰਦੀ ਏ, ਉਹ ਕਹਿੰਦੀ ਹੈ ਕਿ ਇਹ ਪੈਸਾ ਕਿੱਧਰ ਜਾ ਰਿਹਾ ਹੈ? ਪੈਸਾ ਆਂਦਾ ਹੈ, ਇਹਦੇ ਕੋਲ ਵੀ ਨਹੀਂ ਹੈ, ਪੈਸਾ ਕਿੱਧਰ ਜਾ ਰਿਹਾ? ਜਦੋਂ ਉਹਨੂੰ ਪਤਾ ਲੱਗਦਾ ਕਿ ਤੇ ਪਿਛਲਿਆਂ ਨੂੰ ਖਵਾਈ ਜਾ ਰਿਹਾ ਤੇ ਮੈਂ ਇਹਦੀ ਕੁਝ ਨਹੀਂ ਲੱਗਦੀ। ਉਹ ਇਹ ਚੀਜ਼ ਨੂੰ ਸਮਝ ਨਹੀਂ ਪਾਉਂਦੀਆਂ। ਮੇਰਾ ਅਲਹਮਦੁਲਿਲਾ ਮੇਰਾ ਨਿਜ਼ਾਮ ਮੈਂ ਕਹਿੰਦਾ ਕਿ ਬਹੁਤ ਯੂਨੀਕ ਕੇਸਾਂ ਦੇ ਵਿੱਚੋਂ ਇੱਕ ਕੇਸ ਹੈ ਕਿ ਮੈਂ ਸ਼ੁਰੂ ਤੋਂ ਹੀ ਆਪਣੀ ਘਰਵਾਲੀ ਨੂੰ ਹਰ ਚੀਜ਼ ਦੱਸੀ ਹੈ। ਮੈਂ ਐਸਾ ਕੋਈ ਚੱਕਰ ਨਹੀਂ ਕਰਦਾ ਕਿ ਮੈਂ ਤਨਖਾਹ ਮਤਲਬ ਹੈ ਕਿ ਸਾਰੀ ਲਿਆ ਕੇ ਬੀਵੀ ਦੇ ਹੱਥ ਲੁਕਾਈ 'ਚ ਹੈ। ਦਿਆਂ। ਯਾਨੀ ਕਿ ਮੇਰੀ ਮਰਜ਼ੀ ਹੈ, ਅਗਰ ਮੈਂ ਦਿਆਂ ਤੇ ਦੇ ਦਿਆਂ, ਨਹੀਂ ਦਿਆਂ ਤੇ ਮੈਂ ਨਾ ਦਿਆਂ। ਠੀਕ ਹੈ, ਲੇਕਿਨ ਇੱਕ ਘਰ ਦੇ ਇੱਕ ਖਾਸ ਇੱਕ ਖਰਚਾ ਹੁੰਦਾ ਨਾ ਜਿਹੜਾ ਉਹ ਤੇ ਨਾ ਦੇਣਾ ਕਿ ਆਫ ਉਹ ਕੋਰਸ ਉਹ ਤੇ ਬੁਰੀ ਗੱਲ ਹਾਂ, ਨਹੀਂ। ਉਹ ਉਹ ਤੇ ਤੇ ਕਰਨਾ ਫਰਜ਼ ਹੈ। ਜੀ, ਜੀ। ਉਸ ਤੋਂ ਇਲਾਵਾ ਇਹ ਮੇਰਾ ਕੋਈ ਸੀਨ ਨਹੀਂ ਹੈ ਕਿ ਮਤਲਬ ਮੈਂ ਇੱਕ ਰੇਅਰ ਕੇਸ ਆ, ਕਹਿ ਸਕਦੇ ਹੋ ਤੁਸੀਂ। ਜਾਂ ਇਹ ਚੀਜ਼ ਹੈ ਜਾਂ ਉਹ ਔਰਤ ਨਹੀਂ ਪੈਸੇ ਮੰਗਦੀ ਜਿਹੜੀ ਘਰ ਬਹਿ ਜਾਂਦੀ ਨਾ ਕੰਮ ਨਹੀਂ ਕਰਦੀ ਕੋਈ, ਤੇ ਤੁਸੀਂ ਸਾਰਾ ਖਰਚਾ ਉਂਝ ਹੀ ਉਠਾ ਲੈਂਦੇ ਹੋ ਤੇ ਉਹ ਤੇ ਉਂਝ ਹੀ ਤੁਸੀਂ ਸਾਰਾ ਖਰਚਾ ਉਠਾ ਰਹੇ ਹੋ ਜਿਵੇਂ ਤੁਸੀਂ ਬਿਜ਼ਨਸਮੈਨ ਹੋ। ਕਈ ਐਸੇ ਪਾਕਿਸਤਾਨੀ ਨੇ ਜਿਨ੍ਹਾਂ ਦੀਆਂ ਬੀਵੀਆਂ ਬਹੁਤ ਬੜੀ ਸ਼ਾਹਾਨਾ ਜ਼ਿੰਦਗੀ ਗੁਜ਼ਾਰਦੀਆਂ ਨੇ ਕਿਉਂਕਿ ਉਹਨਾਂ ਦਾ ਕਾਰੋਬਾਰ ਅੱਛਾ ਹੋ ਗਿਆ ਹੈ। ਲੇਕਿਨ ਇਹ ਕਿ ਉਹਨਾਂ ਨੂੰ ਮੈਂ ਇਹੀ ਕਹਾਂਗਾ ਕਿ ਆਪਣੀ ਬੀਵੀ ਦਾ ਖਿਆਲ ਰੱਖਿਆ ਕਰੋ ਤੇ ਉਹਨੂੰ ਕਦੀ ਵੀ ਇਹ ਨਾ ਸਮਝਣਾ ਕਿ ਇਹ ਮੈਂ ਸਾਰਾ ਕੁਛ ਕਰ ਰਿਹਾ। ਅੱਜ ਅਸੀਂ ਜੋ ਹੈਗੇ ਹਾਂ, ਇਹ ਸਭ ਨੂੰ ਪਤਾ ਹੈ। ਇਹਦੇ 'ਚ ਕੋਈ ਦੂਜੀ ਰਾਏ ਨਹੀਂ ਹੈਗੀ ਬਿਲਕੁਲ, ਕਿ ਇਸ ਜਾਪਾਨੀ ਔਰਤ ਦੀ ਵਜ੍ਹਾ ਤੋਂ ਅੱਲਾ ਨੇ ਭਾਗ ਲਾਏ ਨੇ, ਠੀਕ ਹੈ? ਬਿਲਕੁਲ। ਤੇ ਉਹਨੂੰ ਕਦੀ ਵੀ ਨਹੀਂ ਭੁੱਲਣਾ ਚਾਹੀਦਾ। ਮੈਂ ਐਸੇ ਕੇਸ ਜਾਣਦਾ ਵਾਂ, ਹਮੇਸ਼ਾ ਮਰਦ ਨਹੀਂ ਬੁਰਾ ਹੁੰਦਾ, ਤਲਾਕ ਹੋ ਗਈ ਨਾ, ਐਸੇ ਸੀਨੀਅਰ ਪਾਕਿਸਤਾਨੀ ਨੂੰ ਜਾਣਨਾ ਕਿ ਜਿਹੜੇ ਤਲਾਕ ਤੋਂ ਬਾਅਦ ਵੀ ਕਿੰਨੇ ਸਾਲਾਂ ਤੋਂ ਆਪਣੀ ਜਾਪਾਨੀ ਐਕਸ ਵਾਈਫ ਦੇ ਅਕਾਊਂਟ ਦੇ ਵਿੱਚ ਪੈਸੇ ਪਾਉਂਦੇ ਨੇ, ਹਰ ਮਹੀਨੇ ਵਾਹ! ਖਰਚਾ ਪਾਉਂਦੇ ਨੇ। ਇਹ ਐਸੀਆਂ ਮਿਸਾਲਾਂ ਹੈ ਨੇ। ਤੁਹਾਨੂੰ ਜ਼ਿਆਦਾਤਰ ਲੋਕ ਮਿਲਣਗੇ ਲਾਹਨ-ਤਾਨ ਕਰਨ ਵਾਲੇ, ਪੁਰਾਣੇ ਇੰਝ ਨੇ। ਮੈਂ ਫੇਅਰ ਗੱਲ ਕਰਨਾ, ਮਤਲਬ ਮੈਂ ਦੋਨਾਂ ਜਿੱਥੇ ਨਵੇਂ ਆਉਣ ਵਾਲਿਆਂ ਦੀ ਪਰੇਸ਼ਾਨੀ ਉਹਦੇ ਹੱਕ 'ਚ ਬੋਲਣ ਦੀ ਕੋਸ਼ਿਸ਼ ਕਰਨਾ, ਜਿੱਥੇ ਪੁਰਾਣਿਆਂ ਦੀ ਕੋਈ ਹੈ ਵੇ ਮੈਂ ਉੱਥੇ ਕਰਨਾ ਵਾ। ਪੁਰਾਣੇ ਬਿਲਕੁਲ ਲੋਕਾਂ ਨੇ ਸਹੀ ਹੈ। ਜ਼ਿਆਦਾ ਸ਼ਾਦੀਆਂ ਨਿਭਾਈਆਂ ਨੇ। ਮੈਨੂੰ ਨਹੀਂ ਲੱਗਦਾ ਕਿ ਨਵੇਂ ਆਉਣ ਵਾਲੇ ਸ਼ਾਦੀਆਂ ਯਾਨੀ ਕਿ ਜ਼ਿਆਦਾ ਪੁਰਾਣਿਆਂ ਤਰ੍ਹਾਂ ਨਹੀਂ ਨਿਭਾ ਸਕਦੇ। ਹੁਣ ਤੇ ਲੋਕ ਹਰ ਚੀਜ਼ ਨਾ ਇੰਸਟੈਂਟ ਚਾਹੁੰਦੇ ਨੇ, ਫਟਾਫਟ ਵਿਆਹ ਹੋਵੇ, ਫਟਾਫਟ ਬੱਚੇ ਹੋਣ, ਫਟਾਫਟ ਪੀਆਰ ਮਿਲ ਜਾਏ। ਪਤਾ ਨਹੀਂ ਇਹਨਾਂ ਨੇ ਕਿੱਥੇ ਜਾਣਾ, ਇਹਨਾਂ ਨੇ ਕੀ ਕਰਨਾ ਹੈ। ਪੁਰਾਣੇ ਲੋਕ ਤੇ ਜਨਾਬ 30-30 ਸਾਲਾਂ ਤੋਂ ਜਾਪਾਨੀ ਬੀਵੀਆਂ ਦੇ ਨਾਲ ਨੇ, ਠੀਕ ਕਹਿ ਰਹੇ ਹੋ। ਠੀਕ ਹੈ? ਬਿਲਕੁਲ ਸਹੀ ਕਹਿ ਰਹੇ ਹੋ। ਬੜੀਆਂ ਇੱਕ ਵੱਡੀ ਐਗਜ਼ਾਮਪਲਸ ਨੇ, ਮੈਂ ਵੀ ਮਿਸਾਲ ਬਹੁਤ ਸਾਰੇ ਲੋਕਾਂ ਨੂੰ ਜਾਣਦਾ। ਜੀ, ਤੁਸੀਂ ਇਸ ਚੀਜ਼ ਨਾਲ ਇਤਫਾਕ ਕਰੋ ਕਿ ਪੂਰੀ ਦੁਨੀਆ ਪੁਰਾਣੇ ਬਿਲਕੁਲ। ਲੋਕ ਜ਼ਿਆਦਾ ਸ਼ਾਦੀਆਂ ਨਿਭਾ ਗਏ ਨੇ। ਸਾਡੇ ਨਵੇਂ ਆਉਣ ਵਾਲੇ ਲੋਕਾਂ ਦਾ ਬਹੁਤ ਸਟੈਮੀਨਾ ਜਿਹੜਾ ਨਾ ਉਹ ਲੋ ਹੋ ਗਿਆ ਹੈ। ਮਿਸਾਲ ਦੇ ਅਸੀਂ ਤੌਰ ਦੇ ਸ਼ਾਰਟਕਟ ਉੱਤੇ ਕਿ ਲੱਭਦੇ ਆ ਨਾ, ਹਰ ਕੰਮ ਦਾ ਸ਼ਾਰਟਕਟ। ਕਿ ਰਾਤੋਂ ਰਾਤ ਜਾਪਾਨ ਵੀ ਚਲੇ ਜਾਈਏ, ਮਹੀਨੇ ਬਾਅਦ ਪੇਪਰ ਵੀ ਬਣ ਜਾਣ, ਮਹੀਨੇ ਬਾਅਦ ਬਿਜ਼ਨਸ ਵੀ ਬਣ ਜਾਏ। ਯਾਨੀ ਅਸੀਂ ਮਹੀਨੇ ਤੋਂ ਇਲਾਵਾ ਤੇ ਗੱਲ ਹੀ ਨਹੀਂ ਕਰਦੇ, ਸਾਲਾਂ ਤੱਕ ਤੇ ਅਸੀਂ ਕਦੀ ਪਾਈ ਨਹੀਂ ਕੋਈ ਗੱਲ। ਬਿਲਕੁਲ, ਬਿਲਕੁਲ। ਇਹ ਨੈਟ ਦੀ ਵਜ੍ਹਾ ਤੋਂ ਸਾਰਾ ਕੰਮ ਖਰਾਬ ਹੈ। ਇੱਕ-ਦੂਜੇ ਨੂੰ ਹਾਂਜੀ। ਵੇਖ-ਵੇਖ ਕੇ ਨਾ ਆਪਣਾ ਬੇੜਾ ਗਰਕ ਕਰ ਲਿਆ। ਬਿਲਕੁਲ ਇਸ ਤਰ੍ਹਾਂ ਹੀ, ਬਿਲਕੁਲ ਜੀ। ਇਸ ਤਰ੍ਹਾਂ ਹੀ। ਅੱਛਾ ਚਲੋ ਸਾਡਾ ਸ਼ਾਦੀ ਦਾ ਟੌਪਿਕ ਵੀ ਹੋ ਗਿਆ, ਮਤਲਬ ਇਹ ਵੀ ਇੱਕ ਚੀਜ਼ ਹੈ। ਲੇਕਿਨ ਅਗਰ ਸ਼ਾਦੀ ਫਾਰ ਐਗਜ਼ਾਮਪਲ ਅੱਜ ਹੀ ਕਰ ਲੈਂਦੇ ਆ, ਤੇ ਹੂੰ, ਜਾਪਾਨ ਹੂੰ। ਦੇ ਕਲਚਰ ਦੇ ਮੁਤਾਬਕ ਇਹ ਸ਼ਾਦੀ ਕੀ ਉੱਥੇ ਕਿਸ ਤਰ੍ਹਾਂ ਹੁੰਦੀਆਂ ਨੇ? ਬੇਸ਼ੱਕ ਚਲੋ ਤੁਸੀਂ ਇਹ ਲਾ ਲਓ ਕਿ ਪਾਕਿਸਤਾਨੀ ਇੱਕ ਜਾਪਾਨੀ ਨਾਲ ਉੱਥੇ ਸ਼ਾਦੀ ਕਰ ਰਿਹਾ, ਤੇ ਸ਼ਾਦੀ ਦਾ ਕੀ ਤਰੀਕਾਕਾਰ ਹੈ? ਫਿਰ ਉਸ ਤੋਂ ਬਾਅਦ ਕਿੰਨੀ ਦੇਰ ਬਾਅਦ ਤੁਸੀਂ ਜਿਹੜਾ ਨਾ ਪੀਆਰ ਤੁਹਾਨੂੰ ਮਿਲ ਜਾਂਦੀ ਹੈ? ਪਹਿਲਾਂ ਦੱਸੋ ਸ਼ਾਦੀਆਂ ਕਿਸ ਤਰ੍ਹਾਂ ਹੁੰਦੀਆਂ ਨੇ ਉੱਥੇ? ਜਾਪਾਨੀਆਂ ਦੀਆਂ ਨਹੀਂ, ਅਗਰ ਅਸੀਂ ਪਾਕਿਸਤਾਨੀ ਨੇ ਕਿਸੇ ਨੇ ਜੀ, ਕਰਨੀ ਜੀ। ਹੋਏ ਤੇ? ਅਗਰ ਅਸੀਂ ਕਰਨੇ ਆ ਨਾ ਜ਼ਿਆਦਾਤਰ ਲੋਕ ਜਿਹੜੇ ਨੇ ਨਾ ਉਹ ਕਰਦੇ ਨੇ ਕਿ ਯਾਰ ਅਸੀਂ ਮੁਸਲਮਾਨ ਕਰਨਾ ਹੈ ਨਾ ਤੈਨੂੰ। ਫਿਰ ਉਹ ਜ਼ਿਆਦਾਤਰ ਜਿਹੜੇ ਕੇਸ ਨੇ ਅਸੀਂ ਜੀ, ਅਕਸਰੀਅਤ ਦੀ ਗੱਲ ਕਰਨੀ ਆ। ਜੀ, ਜੀ। ਉਹ ਕੀ ਕਰਦੇ ਨੇ ਕਿ ਕਿਸੇ ਮਸਜਿਦ 'ਚ ਲੈ ਜਾਂਦੇ ਨੇ, ਪਹਿਲੇ ਉਹਨੂੰ ਮੁਸਲਮਾਨ ਕਰ ਲੈਂਦੇ ਨੇ। ਮੁਸਲਮਾਨ ਕਰਨ ਤੋਂ ਬਾਅਦ ਫਿਰ ਇੱਥੋਂ ਇੱਕ ਦਫ਼ਤਰ ਹੈ ਜਿਹੜਾ ਜਿਸ ਤਰ੍ਹਾਂ ਕਿ ਸਿਟੀ ਹਾਲ ਜਿਹਨੂੰ ਆਖੀਦਾ ਯਾਨੀ ਕਿ ਮੇਨ ਜਿਹੜਾ ਦਫ਼ਤਰ ਹੁੰਦਾ ਹੈ ਨਾਜ਼ਮ ਜ਼ਿਲ੍ਹਾ ਦਾ ਕੌਂਸਲ ਟਾਈਪ। ਨਾਜ਼ਮ ਦਾ ਜੋ ਕੌਂਸਲ ਟਾਈਪ, ਉੱਥੇ ਜਾ ਕੇ ਤੇ ਸ਼ਾਦੀ ਰਜਿਸਟਰ ਕਰ ਦਿੰਦੇ ਨੇ। ਤੁਹਾਡੀ ਸ਼ਾਦੀ ਜਿਹੜੀ ਨਾ ਉਹ ਚੜ੍ਹ ਜਾਂਦੀ ਹੈ ਉੱਥੇ। ਫਿਰ ਉਹ ਕਾਗਜ਼ ਸਾਰੇ ਇਕੱਠੇ ਕਰਕੇ ਫਿਰ ਇਮੀਗ੍ਰੇਸ਼ਨ ਜਾਣਾ ਪੈਂਦਾ। ਫਿਰ ਉਹ ਔਰਤ ਕੇਸ ਅਪਲਾਈ ਕਰਦੀ ਹੈ ਕਿ ਇਹ ਮੇਰਾ ਹਸਬੈਂਡ ਹੈ ਤੇ ਇਹਦਾ ਵੀਜ਼ਾ ਚੇਂਜ ਕਰੋ। ਫਿਰ ਉਹ ਇਮੀਗ੍ਰੇਸ਼ਨ ਪੂਰੀ ਤਫਸੀਲ ਵੇਖਦੀ ਹੈ ਕਿ ਤੁਸੀਂ ਕਦੋਂ ਮਿਲੇ, ਕਿਸ ਤਰ੍ਹਾਂ ਮਿਲੇ, ਇੱਥੋਂ ਤੱਕ ਕਿ ਉਹ ਤੁਹਾਡੀ ਫਸਟ ਟਾਈਮ ਦੀ ਚੈਟ ਵੀ ਮੰਗ ਸਕਦੇ ਨੇ ਕਿ ਸਬੂਤ ਦਿਓ ਨਾ ਲਿਆ ਕੇ। ਕੋਈ ਤਸਵੀਰਾਂ ਮੰਗ ਸਕਦੇ ਨੇ ਪੁਰਾਣੀਆਂ ਡੇਟਾਂ ਦੀਆਂ, ਫਲਾਣੀ ਜਗ੍ਹਾ ਤੇ ਅਸੀਂ ਮਿਲੇ ਸਾਂ, ਅਸੀਂ ਘੁੰਮੇ ਫਿਰੇ ਸਾਂ। ਬਿਲਕੁਲ। ਉਹ ਮਤਲਬ ਹੈ ਕਿ ਉਹਨਾਂ ਨੂੰ ਯਕੀਨ ਦਹਾਨੀ ਕਰਾਣੀ ਪੈਂਦੀ ਹੈ ਕਿ ਅਸੀਂ ਇੱਕ ਰੀਅਲ ਕਪਲ। ਤੇ ਫਿਰ ਉਹ ਅਮੂਮਨ ਹੋ ਹੀ ਜਾਂਦਾ। ਔਰਤ ਦਾ ਨਾਲ ਔਰਤ ਖੜੀ ਹੋਵੇ ਨਾਲ ਤੇ ਹਾਂ, ਬਿਲਕੁਲ। ਵੀਜ਼ਾ ਜਿਹੜਾ ਤੁਹਾਡਾ ਸਪਾਊਸ ਵੀਜ਼ੇ 'ਚ ਚੇਂਜ ਹੋ ਜਾਂਦਾ ਹੈ। ਤੇ ਪੀਆਰ ਜਿਹੜੀ ਹੈ ਫਾਸਟੈਸਟ ਤੁਹਾਨੂੰ ਅਗਰ ਤੁਸੀਂ ਸਾਰੇ ਰੂਲ ਫਾਲੋ ਕੀਤੇ ਨੇ, ਕੋਈ ਮਤਲਬ ਹੈ ਕਿ ਕੋਈ ਹੈਂਕੀ-ਪੈਂਕੀ ਨਹੀਂ ਕੀਤੀ, ਕੋਈ ਵੱਡਾ ਐਕਸੀਡੈਂਟ ਨਹੀਂ ਕੀਤਾ ਇੱਥੇ, ਕੋਈ ਐਕਸੀਡੈਂਟ ਕੋਈ ਵੱਡਾ ਚਲਾਨ ਨਹੀਂ, ਜਿਸ ਤਰ੍ਹਾਂ ਓਵਰ ਸਪੀਡ ਜਾਂ ਡਰਿੰਕ ਐਂਡ ਡਰਾਈਵ ਐਸਾ ਕੋਈ ਨਹੀਂ ਹੋਇਆ। ਤੇ ਤੁਸੀਂ ਸਾਰੇ ਟੈਕਸ 3 ਸਾਲ ਦੇ ਦਿੱਤੇ ਨੇ, 1 ਮਹੀਨਾ ਵੀ ਮਿਸ ਨਹੀਂ ਕੀਤਾ। ਬਹੁਤ ਜਾਪਾਨ ਦੀ ਪੀਆਰ ਵਨ ਆਫ ਦਾ ਮੋਸਟ ਜਿਹੜੀ ਹੈ ਕਿ ਸਟ੍ਰਿਕਟ ਪੀਆਰ ਹੈ। ਤੇ ਉਹ ਤੁਹਾਨੂੰ 3 ਸਾਲਾਂ ਦੇ ਵਿੱਚ ਪੀਆਰ ਮਿਲ ਜਾਏਗਾ। ਮਤਲਬ ਮੈਨੂੰ ਵੀ 3 ਸਾਲਾਂ ਦੇ ਵਿੱਚ ਪੀਆਰ ਮਿਲ ਗਿਆ ਸੀ, ਠੀਕ ਹੈ। ਮੈਨੂੰ 7 ਸਾਲ ਹੋ ਗਏ ਨੇ, 4 ਸਾਲ ਤੋਂ ਮੈਂ ਪੀਆਰ ਤੇ ਹਾਂ।
ਤੇ ਫਾਸਟੈਸਟ ਤਰੀਕਾ ਹੈ ਵੇ। ਅਦਰਵਾਈਜ਼ ਜਿਹੜੇ ਜੌਬ ਕਰਦੇ ਨੇ ਉਹਨਾਂ ਵਾਸਤੇ 10 ਸਾਲ ਦੀ ਸ਼ਰਤ ਹੈ, 10 ਸਾਲ ਪੂਰੇ ਕਰਨਗੇ ਫਿਰ ਪੀਆਰ ਮਿਲੇਗਾ। ਲੇਕਿਨ ਇੱਥੇ ਪੁੱਠਾ ਕੰਮ ਹੈ, ਪੀਆਰ ਵਾਸਤੇ 10 ਸਾਲ ਤੇ ਜਾਪਾਨੀ ਪਾਸਪੋਰਟ ਜੇ ਤੁਸੀਂ ਲੈਣਾ ਤੇ ਉਹ 5 ਸਾਲਾਂ ਬਾਅਦ ਤੁਸੀਂ ਐਲੀਜੀਬਲ ਹੋ ਜਾਂਦੇ ਹੋ, ਲੇਕਿਨ ਉਹਦੇ 'ਚ ਬਹੁਤ ਜ਼ਿਆਦਾ ਸ਼ਰਾਈਤ ਨੇ ਕਿ ਤੁਹਾਨੂੰ ਜਾਪਾਨੀ ਲਿਖਣੀ ਪੜ੍ਹਨੀ ਆਉਣੀ ਚਾਹੀਦੀ ਹੈ। ਇੰਨੀ ਕੁ ਜਿੰਨੀ ਕੋਈ 6-7 ਸਾਲ ਦੇ ਬੱਚੇ ਨੂੰ ਲਿਖਣੀ ਪੜ੍ਹਨੀ ਆਉਂਦੀ ਹੈ ਨਾ, ਉਨੀ ਕੁ ਜਾਪਾਨੀ ਆ ਜਾਏ ਤੇ ਤੁਹਾਡਾ ਰਿਕਾਰਡ ਬਿਲਕੁਲ ਕਲੀਅਰ ਹੋਵੇ ਤੇ ਤੁਹਾਡੀ ਲਾਈਫ ਇੰਸਟੇਬਲ ਹੋਵੇ, ਤੁਹਾਡੀ ਜੌਬ ਇਹ ਨਾ ਕਿਧਰੋਂ ਵੀ ਲੱਗੇ ਕਿ ਇਹ ਬੰਦਾ ਨਾ ਮਤਲਬ ਕਿਧਰੇ ਇਹਨੂੰ ਮਸਲਾ ਹੋ ਸਕਦਾ ਹੈ ਤੇ ਫਿਰ ਤੁਹਾਨੂੰ ਹੂੰ, ਨੈਸ਼ਨੈਲਿਟੀ ਛੱਡਣੀ ਪਏਗੀ। ਇਹ ਸਿੰਗਲ ਨੈਸ਼ਨੈਲਿਟੀ ਅਲਾਓ ਕਰਦਾ ਹੈ, ਡੂਅਲ ਨਹੀਂ। ਅੱਛਾ। ਜਾਪਾਨ ਜੀ, ਤੁਹਾਨੂੰ ਫਿਰ ਪਾਕਿਸਤਾਨੀਅਤ ਛੱਡਣੀ ਪਏਗੀ ਤੇ ਉੱਥੋਂ ਸਰਟੀਫਿਕੇਟ ਲੈਣਾ ਪਏਗਾ ਪਾਕਿਸਤਾਨ ਤੋਂ ਛੱਡ ਦਿੱਤਾ, ਫਿਰ ਉਹ ਜਮ੍ਹਾਂ ਕਰਾਉਣਾ ਪਏਗਾ, ਫਿਰ ਤੁਹਾਨੂੰ ਇੱਕ ਤਕਰੀਬਨ 1 ਸਾਲ ਦਾ ਪ੍ਰੋਸੈਸ ਹੈ। ਲੇਕਿਨ ਮਿਲਦੀ ਹੈ, ਲੋਕ ਸਮਝਦੇ ਨੇ ਕਿ ਜਾਪਾਨ ਪਾਸਪੋਰਟ ਨਹੀਂ ਦਿੰਦਾ, ਜਾਪਾਨ ਪਾਸਪੋਰਟ ਤੋਹਫੇ ਤਰ੍ਹਾਂ ਦਿੰਦਾ ਹੈ, ਲੇਕਿਨ ਤੁਸੀਂ ਲੈਣ ਵਾਲੇ ਬਣੋ। ਲੈਣ ਵਾਲੇ ਬਣੋ, ਉਹਨਾਂ ਦੀ ਰਿਕੁਆਇਰਮੈਂਟ ਜੀ, ਪੂਰੀਆਂ ਕਰੋ। ਜੀ ਅੱਛਾ, ਅੱਛਾ, ਤੇ ਸਹੀ ਹੈ, ਠੀਕ। ਜੀ, ਜੀ।